व्यूअर्स वेलकम बैक इन आवर प्रोग्राम जी। डॉक्टर साहब साढ़े को यूट्यूब कमेंट आया अरमान जी का कमेंट तो दो तीन ने मैं वो तो नहीं पढ़ांगा। जिवें हुणे ही नक्सल लीडर जिहड़े 24 मारे गए उन्होंने बारे खबर सी सुबह परमजीत सिंह होरां ने फौरन वो जिहड़ी लेटेस्ट खबर है वो भेजी है और उन्होंने कहा कि भी टू टॉप नक्सल लीडर्स अमंग 24 किल्ड इन ओडिशा एनकाउंटर। ओडिशा नूं ओडिशा कहंदे ने जी और इहदे च खबर च डिटेल है कि किवें ओडिशा दे मलकानगिरी डिस्ट्रिक्ट ਦੇ ਵਿੱਚ ਜਿਹੜਾ ਕਿ ਆਂਧਰਾ ਪ੍ਰਦੇਸ਼ ਦੇ ਬਾਰਡਰ ਦੇ ਨਾਲ ਲੱਗਦਾ ਹੈ। ਇਹਨਾਂ ਨੇ ਇੱਕ ਗਨ ਬੈਟਲ ਜਿਹੜੀ ਇਹਨਾਂ ਨੇ ਬਣਾਈ ਹੈ, ਸਾਰੇ ਫੜੇ ਹੋਣਗੇ, ਘਰਾਂ ਚੋਂ ਚੁੱਕੇ ਹੋਣਗੇ ਝੂਠੇ ਪੁਲਿਸ ਮੁਕਾਬਲੇ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਐਨਕਾਊਂਟਰ ਹੋਇਆ, the bodies of 24 Maoists including that of some women were recovered from the site after the joint operation conducted by Odisha police and greyhounds, while a few of the rebels are suspected to have fled। ਇਹ greyhounds ਉਹੀ ਕੈਟਾਂ ਨੇ ਔਰ ਇਸ ਤੋਂ ਵਿਮਨ ਮਾਰੀਆਂ ਨੇ। ਤੇ ਹੁਣ ਇਹ ਵੀ ਹੈ ਵੀ ਕਿਉਂਕਿ ਸੀਬੀਆਈ ਦੀ ਸਟੋਰੀ ਦੀ ਅਸੀਂ ਗੱਲ ਕੀਤੀ ਆਲਰੇਡੀ, ਵਾਸ਼ਿੰਗਟਨ ਪੋਸਟ ਨੇ ਕੀਤਾ ਬਦਨਾਮੀ ਹੋਈ, ਹੁਣ ਉਧਰੋਂ ਧਿਆਨ ਹਟਾਉਣ ਲਈ ਉਹਨਾਂ ਨੇ ਕਿਹਾ ਜੀ ਦੇਖੋ ਇਹ ਸਾਡੀ ਜਿਹੜੀ ਫੋਰਸ ਹੈ ਉਹ ਤਾਂ ਇਦਾਂ ਦੇ ਖਤਰਨਾਕ ਜਿਹੜੇ ਨੇ ਸਿਚੁਏਸ਼ਨ ਦੇ ਨਾਲ ਡੀਲ ਕਰ ਰਹੀ ਹੈ। ਸੋ ਇਸ ਦੇ ਉੱਤੇ ਫਿਰ ਅਸੀਂ ਹੋਰ ਵੀ ਡਿਟੇਲ ਜਦੋਂ ਆਈ ਗੱਲਬਾਤ ਕਰਾਂਗੇ। ਜੀ ਡਾਕਟਰ ਸਾਹਿਬ ਬਿਲਕੁਲ। ਸਾਡੇ ਕੋਲ YouTube ਕਮੈਂਟ ਆਇਆ ਹੈ ਅਰਮਾਨ ਜੀ ਦਾ, ਸਾਡੇ ਪੰਜਾਬ ਦੇ ਕਿਸਾਨਾਂ ਦੇ ਕਰਜ਼ੇ ਅਤੇ ਅਰਵਿੰਦ ਕੇਜਰੀਵਾਲ ਦੀ ਵਪਾਰੀਆਂ ਨਾਲ ਮੁਲਾਕਾਤ ਸੰਬੰਧੀ ਵੀਡੀਓ ਤੇ ਇਹ ਲਿਖਦੇ ਨੇ, ਅਮਰਜੀਤ ਸਿੰਘ ਜੀ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਕੇਜਰੀਵਾਲ ਨੂੰ ਵਪਾਰੀਆਂ ਅਤੇ ਉਦਯੋਗਪਤੀਆਂ ਲਈ ਮੈਨੀਫੈਸਟੋ ਨਹੀਂ ਕੱਢਣਾ ਚਾਹੀਦਾ। ਤੁਹਾਡੇ ਕਹਿਣ ਦਾ ਮਤਲਬ ਹੈ ਕਿ ਹਿੰਦੂ ਭਾਈਚਾਰੇ ਲਈ ਮੈਨੀਫੈਸਟੋ ਨਹੀਂ ਕੱਢਣਾ ਚਾਹੀਦਾ ਤੇ ਫਿਰ ਤੁਸੀਂ ਕਹਿੰਦੇ ਹੋ ਕਿ ਖਾਲਿਸਤਾਨ ਵਿੱਚ ਸਭ ਬਰਾਬਰ ਰਹਿਣਗੇ। ਹੁਣ ਤੁਹਾਨੂੰ ਇਹ ਹਜ਼ਮ ਨਹੀਂ ਹੋ ਰਿਹਾ ਕਿ ਹਿੰਦੂਆਂ ਲਈ ਮੈਨੀਫੈਸਟੋ ਕਿਵੇਂ ਕੱਢ ਦਿੱਤਾ। ਦੂਸਰੀ ਗੱਲ, ਤੁਸੀਂ YouTube ਦੇ ਕਮੈਂਟਸ ਪੜ੍ਹਨੇ ਬੰਦ ਕਰ ਦਿੱਤੇ। ਕਿਸੇ ਨਾਲ ਡਿਬੇਟ ਕਰੋ, ਹਮੇਸ਼ਾ ਤੁਸੀਂ ਆਪਣਾ ਪੱਖ ਹੀ ਰੱਖਦੇ ਹੋ। ਹਰ ਖਾਲਿਸਤਾਨੀ ਨੂੰ ਆਪਣੇ ਚੈਨਲ ਤੇ ਗੱਲ ਕਰਨ ਦਾ ਮੌਕਾ ਦਿੰਦੇ ਹੋ ਅਤੇ ਉਹਨਾਂ ਦਾ ਖੂਬ ਪ੍ਰਚਾਰ ਕਰਦੇ ਹੋ। ਕਦੇ ਕਿਸੇ ਹੋਰ ਦ੍ਰਿਸ਼ਟੀਕੋਣ ਤੋਂ ਦੂਜਿਆਂ ਨੂੰ ਗੱਲ ਕਰਨ ਦਾ ਮੌਕਾ ਵੀ ਦਿਓ ਆਪਣੇ ਚੈਨਲ ਤੇ। ਕਦੋਂ ਤੱਕ ਅੰਨੇ ਲੋਕਾਂ ਦੇ ਕਾਣੇ ਰਾਜੇ ਬਣੇ ਰਹੋਗੇ? ਝੂਠ ਬੋਲ ਬੋਲ ਕੇ ਥੱਕਦੇ ਨਹੀਂ ਤੁਸੀਂ, ਸਹੀ ਗੱਲ ਨੂੰ ਗਲਤ ਕਹਿੰਦੇ ਹੋ। ਸਿਰਫ ਇੱਕ ਮਕਸਦ ਤੁਹਾਡਾ ਖਾਲਿਸਤਾਨ, ਕਿਸੇ ਦਾ ਭਲਾ ਜਾਂ ਮਦਦ ਕਰਨੀ ਤੁਹਾਡਾ ਮਕਸਦ ਹੀ ਨਹੀਂ। ਸ਼ਰਮ ਆਉਣੀ ਚਾਹੀਦੀ ਹੈ ਤੁਹਾਨੂੰ। ਜੀ ਰਰਸਾ ਅਰਮਾਨ ਜੀ ਨੇ ਆਪਣੇ ਅਰਮਾਨਾਂ ਦਾ ਇਜ਼ਹਾਰ ਕੀਤਾ ਹੈ। ਅਸੀਂ ਐਂਡ ਤੋਂ ਸ਼ੁਰੂ ਕਰੀਏ ਕਿ ਵੀ ਤੁਹਾਡਾ ਇੱਕੋ ਮਕਸਦ ਖਾਲਿਸਤਾਨ ਹੈ। ਜੀ ਬਿਲਕੁਲ ਠੀਕ ਫਰਮਾਇਆ, ਇਸ ਬਾਰੇ ਕੋਈ ਸ਼ੱਕ ਨਹੀਂ ਹੈ। ਦੁਨੀਆ 'ਚ ਦੋ ਬੰਦੇ ਕਿਤੇ ਮਿਲਣ, ਦੋ ਦੇਸ਼ ਮਿਲਣ, ਕੋਈ ਖਬਰ ਹੋਏ, ਦਿਨ ਰਾਤ ਸਬਕੌਂਸ਼ੀਅਸ ਮਾਈਂਡ 'ਚ ਵੀ ਮੇਰਾ ਇਹ ਹੁੰਦਾ ਵੀ ਇਹ ਖਾਲਿਸਤਾਨ ਨੂੰ ਕਿਵੇਂ ਪ੍ਰਭਾਵਿਤ ਕਰੇਗਾ ਬਣਾਉਣ 'ਚ ਜਾਂ ਕੀ ਹੈ। ਪਰ ਇਹਦੇ ਨਾਲ ਅਸੀਂ ਇਹ ਵੀ ਦੇਖਦੇ ਹਾਂ ਵੀ ਤੁਹਾਡਾ ਜਿਹੜਾ ਸਿਸਟਮ, ਜਿਹੜਾ ਬ੍ਰਾਹਮਣਵਾਦ, ਉਸ ਦੀਆਂ ਕਿਹੜੀਆਂ ਚਾਲਾਂ ਨੇ, ਕਿੱਥੇ ਇਹ ਕਪਟੀ ਕਿਸ ਕਿਸਮ ਦੀਆਂ ਖੇਡਾਂ ਖੇਡਦੇ ਨੇ, ਉਹਨਾਂ ਦੇ ਉੱਤੇ ਵੀ ਅਸੀਂ ਅੱਖ ਰੱਖਦੇ ਜੀ। ਸੋ ਜ਼ਾਹਰ ਹੈ ਤੁਹਾਡੇ ਕੋਲ ਅੰਬਾਨੀ, ਅਡਵਾਨੀ, ਮੋਦੀ, ਸੈਂਕੜਿਆਂ ਚੈਨਲ, ਸੈਂਕੜਿਆਂ ਪ੍ਰਿੰਟ ਮੀਡੀਆ ਆਪਣੀ ਗੱਲ ਕਹਿਣ ਦੇ ਲਈ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ TV 84 ਦੇ ਉੱਤੇ ਅਸੀਂ ਕੌਮੀ ਗੱਲ ਕਰਨ ਵਾਲਿਆਂ ਨੂੰ, ਸੱਚੀ ਗੱਲ ਕਰਨ ਵਾਲਿਆਂ ਨੂੰ, ਔਰ ਉਹਦੇ 'ਚ ਇਕੱਲਾ ਇਹੀ ਨਹੀਂ, ਹੁਣ ਡਾਕਟਰ ਵੀਰ ਗਾਂਧੀ ਤਾਂ ਖਾਲਿਸਤਾਨੀ ਨਹੀਂ ਹੈ, ਉਹ ਸਿੱਖ ਵੀ ਨਹੀਂ ਹੈ, ਸਿਟਿੰਗ ਮੈਂਬਰ ਪਾਰਲੀਮੈਂਟ ਹੈ। ਅਸੀਂ ਉਹਨਾਂ ਨੂੰ ਮੌਕਾ ਦਿੰਦੇ ਹਾਂ ਕਿਉਂਕਿ ਅਸੀਂ ਸਮਝਦੇ ਹਾਂ ਵੀ ਉਹ ਘੱਟੋ ਘੱਟ ਸੱਚ ਦੀ ਗੱਲ ਕਰਦੇ ਨੇ, ਉਹਨਾਂ ਦਾ ਇੱਕ ਆਪਣਾ ਦ੍ਰਿਸ਼ਟੀਕੋਣ ਹੈ। ਇਸੇ ਤਰ੍ਹਾਂ ਸ਼ਸ਼ੀ ਕਾਂਤ ਜਿਹੜੇ ਡਾਇਰੈਕਟਰ ਜਨਰਲ ਪ੍ਰਿਜ਼ਨ ਰਹੇ ਰਿਟਾਇਰ ਨੇ, ਉਹਨਾਂ ਨੂੰ ਅਕਸਰ ਅਸੀਂ ਆਪਣੇ ਲਿਆਂਦੇ ਹਾਂ ਔਰ ਸਾਡੀ ਹਮੇਸ਼ਾ ਹੀ ਕੋਸ਼ਿਸ਼ ਹੁੰਦੀ ਹੈ, ਜੇ ਤੁਹਾਡੇ ਵੀ ਕੇਜਰੀਵਾਲ ਵੀ ਜੇ ਤੁਹਾਡੇ ਸਬੰਧ ਨੇ, ਤੁਹਾਨੂੰ ਬੜੀ ਦਰਦ ਹੋਇਆ ਸਾਡੀ ਗੱਲ ਦਾ, ਤਕਲੀਫ ਹੋਈ ਹੈ, ਕੇਜਰੀਵਾਲ ਵੀ ਮੋਸਟ ਵੈਲਕਮ ਹੈ। ਹਾਲਾਂਕਿ ਕੇਜਰੀਵਾਲ ਦੀ ਪਾਰਟੀ ਦੇ ਸੁੱਚਾ ਸਿੰਘ ਛੋਟੇਪੁਰ ਕਨਵੀਨਰ ਰਹੇ, ਉਹ ਵੀ ਸਾਡੇ ਰਹੇ ਨੇ TV 84 ਤੇ। ਜਰਨੈਲ ਸਿੰਘ ਜਰਨਲਿਸਟ ਜਿਹੜਾ ਹੁਣ ਪੰਜਾਬ ਦਾ ਇੰਚਾਰਜ ਬਣਾਇਆ, ਉਹਨਾਂ ਨੂੰ ਵੀ ਅਸੀਂ ਲਿਆਂਦਾ ਔਰ ਅਸੀਂ ਕਦੇ ਵੀ ਇਸ ਗੱਲ ਦੇ ਉੱਤੋਂ ਕੋਈ ਨਹੀਂ ਦੌੜਦੇ ਕਿ ਭਾਈ ਕੀ ਹੈ। ਪਰ ਹਾਂ TV 84 ਖਾਲਿਸਤਾਨ ਦੇ ਨਜ਼ਰੀਏ ਨੂੰ ਹੀ ਆਰਟੀਕੂਲੇਟ ਕਰਦੇ। ਬਾਕੀ ਉਹਨਾਂ ਨੇ ਕਿਹਾ ਜੀ ਤੁਸੀਂ ਡਿਬੇਟ ਕਰੋ, ਅੰਨਿਆਂ 'ਚ ਕਾਣੇ ਰਾਜ ਹੈ। ਨਹੀਂ, ਅਸੀਂ ਤਾਂ ਕਾਣੇ ਵੀ ਨਹੀਂ ਕਲੇਮ ਕਰਦੇ, ਅਸੀਂ ਅੰਨੇ ਹੀ ਹੈ ਜੀ। ਲੇਕਿਨ ਇੱਕ ਗੱਲ ਜ਼ਰੂਰ ਹੈ, ਵੈਸੇ ਤੁਹਾਡਾ ਬਹੁਤ ਲਰਨਡ ਜਰਨਲਿਸਟ ਔਰ ਕੁਲਦੀਪ ਨਈਅਰ, ਉਹਨੂੰ ਪੁੱਛ ਲਓ, ਇੱਕੋ ਵਾਰੀ ਓਪਨ ਡਿਬੇਟ 95 ਦੇ ਵਿੱਚ ਜਿਹੜੀ ਹੈ ਸ਼ਿਕਾਗੋ ਦੇ ਗੁਰਦੁਆਰਾ ਸਾਹਿਬ 'ਚ ਹੋਈ। ਜੇ ਤੁਸੀਂ ਥੋੜੀ ਜਿਹੀ ਸਰਚ ਮਾਰੋਗੇ ਤੇ ਤੁਹਾਨੂੰ ਸਾਡੀ ਸਪੀਚ ਵੀ ਨਜ਼ਰ ਆ ਜਾਏਗੀ। ਔਰ ਇਸੇ ਤਰ੍ਹਾਂ ਅਸੀਂ ਤਾਂ ਤੁਹਾਡੇ ਲੱਭਦੇ ਫਿਰਦੇ ਹਾਂ ਡਿਬੇਟਾਂ ਵਾਲੇ। ਪਰ ਜੇ ਤੁਹਾਡੀ ਕੋਈ ਪਹੁੰਚ ਹੈ, ਤੁਸੀਂ ਇੰਡੀਅਨ ਐਂਬੈਸਡਰ ਜਿਹੜਾ ਹੈ ਵਾਸ਼ਿੰਗਟਨ ਦੇ ਵਿੱਚ ਬੈਠਾ ਹੋਇਆ, ਕੋਈ ਵੀ ਉਹਦੀ ਟਾਈਮਿੰਗ ਦਾ, ਔਰ ਇਹ ਗੱਲ ਅਸੀਂ ਪਬਲਿਕਲੀ ਇੱਕ ਵਾਰੀ ਖੁਸ਼ਵੰਤ ਸਿੰਘ ਹੁਣ ਤਾਂ ਮਰ ਗਿਆ,
ਉਹਨੇ ਕਿਹਾ ਸੀ ਜੀ ਖਾਲਿਸਤਾਨੀ ਕਦੇ ਇਹਨਾਂ ਨੂੰ ਪਤਾ ਹੀ ਨਹੀਂ ਹੈ, ਜੋਗਰਾਫੀਆ ਕੀ ਹੈ, ਦੂਜਾ ਕੀ ਹੈ, ਖੁੱਲੀ ਡਿਬੇਟ ਕਰੋ। ਔਰ ਅਸੀਂ ਪਬਲਿਕਲੀ ਇਵਨ ਐਡ ਵਾਸ਼ਿੰਗਟਨ ਟਾਈਮਜ਼ ਦੇ ਕੇ ਉਹਨੂੰ ਚੈਲੰਜ ਕੀਤਾ ਸੀ ਕਿ ਬਈ ਨੈਸ਼ਨਲ ਪ੍ਰੈਸ ਕਲੱਬ 'ਚ ਆ ਜਾ, ਆਪਣੀ ਮਰਜ਼ੀ ਦੇ ਜੱਜ ਬਿਠਾ ਲੈ, 5 ਤੁਹਾਡੇ 5 ਨਿਊਟਰਲ, ਵੀ ਪਾਕਿਸਤਾਨ 'ਚ ਵੀ ਤਾਂ ਖੁਸ਼ਵੰਤ ਸਿੰਘ ਪੜ੍ਹਿਆ ਜਾਂਦਾ ਸੀ, ਔਰ ਅਸੀਂ ਇਸ ਇਸ਼ੂ ਦੇ ਉੱਤੇ ਡਿਬੇਟ ਲਈ ਤਿਆਰ ਹਾਂ। ਔਰ ਇਹੀ ਗੱਲ ਅਰਮਾਨ ਜੀ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਵੀ ਉਹ ਆਪਣਾ ਐਂਬੈਸਡਰ ਨੂੰ ਹਾਇਰ ਲੈਵਲ ਜਿਹੜੀ ਵੀ ਗਵਰਨਮੈਂਟ ਨੋਮੀਨੀ ਹੋਏ, ਕਿਤੇ ਵੀ ਓਪਨ ਡਿਬੇਟ ਐਨੀਵੇਅਰ ਅਰਾਊਂਡ ਦਾ ਗਲੋਬ, ਅਸੀਂ ਬਿਲਕੁਲ ਤਿਆਰ ਹੈ। ਬਾਕੀ ਜਿਹੜਾ ਉਹਨਾਂ ਨੇ ਕਿਹਾ ਜੀ ਕਿ ਤੁਸੀਂ ਇਹ ਕਿਹਾ ਕਿ ਜੀ ਉਹਨਾਂ ਹਿੰਦੂਆਂ ਲਈ ਮੈਨੀਫੈਸਟੋ, ਅਸੀਂ ਜੇ ਤੁਸੀਂ ਸਾਡੀ ਉਸ ਗੱਲ ਨੂੰ ਤੁਹਾਡੇ ਆਪਣੇ ਅੰਦਰ ਬਾਇਜ਼ ਨਾ ਹੋਏ ਸੁਣੋਗੇ ਤਾਂ ਅਸੀਂ ਇਹ ਕਿਹਾ ਕਿ ਭਾਈ ਕੇਜਰੀਵਾਲ ਦੀ ਪਾਰਟੀ ਇੱਕ ਪਾਸੇ ਤਾਂ ਕਿਸਾਨਾਂ ਨੂੰ ਕਹਿ ਰਹੀ ਹੈ ਕਿ ਜੀ ਬਿਲਕੁਲ ਕਰਜ਼ੇ ਮਾਫ ਔਰ ਤੁਹਾਨੂੰ ਜਿਹੜਾ ਹੈ ਬਿਲਕੁਲ ਸੁਸਾਈਡ ਨਹੀਂ ਕਰਨਾ ਪਏਗਾ, ਅਸੀਂ ਇਹ ਕਰਾਂਗੇ, ਪਰ ਅਸੀਂ ਨਾਲ ਟ੍ਰਿਬਿਊਨ ਦੀ ਸਟੋਰੀ ਦਿੱਤੀ ਸੀ ਕਿ ਜਿਹੜੇ ਕਰਜ਼ੇ ਲਏ ਨੇ ਕਿਸਾਨਾਂ ਨੇ ਜਾਂ ਜਿਹਦੇ ਕਰਕੇ ਉਹ ਬੈਂਕਾਂ ਵਾਲੇ ਨਹੀਂ ਨੇ, ਕਿਉਂਕਿ ਬੈਂਕ ਵਾਲੇ ਜ਼ਮੀਨਾਂ ਨਿਲਾਮ ਨਹੀਂ ਕਰਦੇ, ਉਹਨਾਂ 'ਚ ਆੜਤੀਏ ਨੇ। ਔਰ ਅਸੀਂ ਇਹ ਕਿਹਾ ਸੀ ਕਿ ਉਹਨਾਂ ਆੜਤੀਆਂ 'ਚ ਹੁਣ ਕੁਝ ਸਿੱਖ ਵੀ ਸ਼ਾਮਲ ਨੇ। ਔਰ ਅਸੀਂ ਕਿਹਾ ਸੀ ਕਿ ਵੀ ਹਾਊ ਯੂ ਕੈਨ ਰਨ ਵਿਦ ਦਾ ਹੇਅਰ ਐਂਡ ਹੰਟ ਵਿਦ ਦਾ ਹਾਊਂਡ, ਕਿ ਵੀ ਤੁਸੀਂ ਸਹਿ ਦੇ ਨਾਲ ਵੀ ਹੋ, ਤੁਸੀਂ ਸ਼ਿਕਾਰੀ ਕੁੱਤੇ ਦੇ ਨਾਲ ਵੀ ਹੋ, ਕਿ ਵੀ ਜਾਂ ਤੁਹਾਡੀ ਹਮਦਰਦੀ ਆੜਤੀਆਂ ਦੇ ਨਾਲ ਹੈ, ਵਪਾਰੀਆਂ ਨਾਲ ਹੈ, ਤੁਸੀਂ ਉਹਨਾਂ ਨੂੰ ਦੇ ਰਹੇ ਹੋ, ਮੂਨ ਦੇ ਰਹੇ ਹੋ, ਤੇ ਜਾਂ ਤੁਹਾਡੀ ਕਿਸਾਨਾਂ ਨਾਲ ਹੈ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਕਿਸੇ ਵੀ ਸਟੇਟ ਦੇ ਵਿੱਚ ਜਿਹੜੀ ਐਸਟੈਬਲਿਸ਼ ਹੁੰਦੀ ਹੈ ਜਾਂ ਚੱਲਦੀ ਹੈ, ਉਹਦੇ 'ਚ ਖੇਤੀਬਾੜੀ ਦੇ ਨਾਲ ਵਪਾਰ ਦਾ ਜਿਹੜਾ ਟ੍ਰੇਡਿੰਗ ਸੈਕਸ਼ਨ ਹੈ ਉਹਦਾ ਇੱਕ ਵੱਡਾ ਰੋਲ ਹੁੰਦਾ ਹੈ, ਇੰਡਸਟਰੀ ਦਾ ਵੱਡਾ ਰੋਲ ਹੁੰਦਾ ਹੈ। ਨਾ ਅਸੀਂ ਵਪਾਰੀਆਂ ਦੇ ਖਿਲਾਫ ਹੈ, ਨਾ ਅਸੀਂ ਜਿਹੜਾ ਇੰਡਸਟਰੀਲਿਸਟਾਂ ਦੇ ਖਿਲਾਫ ਹੈ। ਮੈਨੂੰ ਯਾਦ ਹੈ ਇੱਥੇ ਇੱਕ ਵਾਰੀ ਪ੍ਰੋਟੈਸਟ 15 ਅਗਸਤ ਦੇ ਮੌਕੇ ਹੋ ਰਿਹਾ ਸੀ, ਤੇ ਕੁਝ ਲਾਲੇ ਜਿਹੜੇ ਗੁਜ਼ਰ ਰਹੇ ਸੀ ਨਾਲੋਂ ਥੋੜੇ ਭੁੜਕ ਰਹੇ ਸੀ, ਤੇ ਸਾਡੇ ਇੱਕ ਮਿੱਤਰ ਨੇ ਇੱਥੇ ਉਹਨਾਂ ਨੂੰ ਆਪਣੇ ਰੋਪੜ ਸਟਾਈਲ ਪੰਜਾਬੀ 'ਚ ਕਹਿੰਦੇ, ਮੈਂ ਉਹ ਪਹਿਲੀ ਗੱਲ ਤਾਂ ਨਹੀਂ ਕਵਾਂਗਾ, ਪਰ ਉਹਨਾਂ ਨੇ ਕਿਹਾ ਉਹ ਕਾਹਨੂੰ ਔਖੇ ਹੁੰਦੇ ਹੋ, ਕਣਕ ਤਾਂ ਤੁਹਾਨੂੰ ਹੀ ਵੇਚਣੀ ਅਸੀਂ ਲਾਲਾ ਜੀ, ਤੁਸੀਂ ਇਹ ਕਣਕ ਲੈਣੀ ਹੈ, ਤੁਹਾਨੂੰ ਇਹ ਤਾਂ ਸਾਡੇ ਸ਼ੋਸ਼ੇ ਹੈ ਸਿੰਘਾਂ ਕੇ ਵੀ ਇਹ ਤੁਸੀਂ ਅਲਟੀਮੇਟਲੀ ਅਸੀਂ। ਸੋ ਵਪਾਰ ਇੱਕ ਇੰਪੋਰਟੈਂਟ ਸੈਕਟਰ ਹੈ। ਔਰ ਅਸੀਂ ਇਹੀ ਕਿਹਾ ਕਿ ਭਾਈ ਜੇ ਸਾਡੇ ਪੰਜਾਬ ਦੇ ਹਿੰਦੂ ਵੀਰ ਭੈਣਾਂ ਜਿਵੇਂ ਉਹਨਾਂ ਨੂੰ ਹੁਣ ਅਕਲ ਆ ਗਈ ਜਾਂ ਉਹਨਾਂ ਨੇ ਪੰਜਾਬੀ ਆਪਣੀ ਮਾਂ ਬੋਲੀ ਮੰਨ ਲਈ, 30-40 ਸਾਲ ਖੱਜਲ ਖੁਆਰੀ, ਜੇ 1951 ਚ ਝੂਠ ਨਾ ਬੋਲਦੇ, ਪੰਜਾਬ ਡਿਵਾਈਡ ਨਾ ਹੁੰਦਾ ਜਿਸ ਤਰੀਕੇ ਨਾਲ ਡਿਵਾਈਡ ਹੋਇਆ, ਤੇ ਕਹਾਣੀ ਡਿਫਰੈਂਟ ਹੋਣੀ ਸੀ। ਸੋ ਹੁਣ ਵੀ ਅਸੀਂ ਕੋਈ ਵਪਾਰੀਆਂ ਦੇ ਖਿਲਾਫ ਨਹੀਂ ਹੈ। ਸੋ ਅਰਮਾਨ ਜੀ ਦਾ ਅਰਮਾਨ ਕਿ ਜੀ ਸਾਡਾ YouTube ਤੁਸੀਂ ਕਮੈਂਟ ਨਹੀਂ ਪੜ੍ਹਦੇ, ਉਹ ਵੀ ਅਸੀਂ ਅਰਮਾਨ ਪੂਰਾ ਕਰ ਦਿੱਤਾ ਜੀ। ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਗੌੜੀ ਗੁਆਰੇਰੀ ਮਹੱਲਾ 3 ਗੁਰੂ ਅਮਰਦਾਸ ਜੀ ਦਾ ਸ਼ਬਦ ਸੁਣਿਆ ਜੀ। ਮਨ ਮਾਰੇ ਧਾਤ ਮਰ ਜਾਏ, ਬਿਨ ਮੂਏ ਕੈਸੇ ਹਰ ਪਾਏ, ਮਨ ਮਰੈ दारू ਜਾਣੈ ਕੋਏ, ਮਨ ਸ਼ਬਦ ਮਰੈ ਬੂਝੈ ਜਨ ਸੋਏ, ਜਿਸਨੂੰ ਬਖਸ਼ੇ ਦੇ ਵਡਿਆਈ, ਗੁਰ ਪ੍ਰਸਾਦ ਹਰ ਵਸੈ ਮਨ ਆਈ ਰਹਾਓ, ਗੁਰਮੁਖ ਕਰਣੀ ਕਾਰ ਕਮਾਵੇ, ਤਾਂ ਇਸ ਮਨ ਕੀ ਸੋਝੀ ਪਾਵੇ, ਮਨ ਮੈਂ ਮਤ ਮੈਗਲ ਮਿਕਦਾਰਾ, ਗੁਰ ਅੰਕਸ ਮਾਰ ਜਿਵਾਲਣ ਹਾਰਾ, ਮਨ ਅਸਾਧ ਸਾਧੈ ਜਨ ਕੋਏ, ਅਚਰ ਚਰੈ ਤਾਂ ਨਿਰਮਲ ਹੋਏ, ਗੁਰਮੁਖ ਇਹੋ ਮਨ ਲਿਆ ਸਵਾਰ, ਹਉਮੈ ਵਿੱਚੋਂ ਤਜੇ ਵਿਕਾਰ, ਜੋ ਧੁਰ ਰਾਖਿਆਨ ਮੇਲ ਮਿਲਾਏ, ਕਦੇ ਨਾ ਵਿਛੜੈ ਸ਼ਬਦ ਸਮਾਏ, ਆਪਣੀ ਕਲਾ ਆਪੇ ਹੀ ਜਾਣੈ, ਨਾਨਕ ਗੁਰਮੁਖ ਨਾਮ ਪਛਾਣੇ। ਇਸ 'ਚ ਬੜੇ ਸਿੰਪਲ ਸ਼ਬਦ ਨੇ ਕਿ ਭਾਈ ਜੇ ਮਨ ਨੂੰ ਜਿੱਤ ਲਓ ਤੇ ਧਾਤ ਕਹਿੰਦੇ ਨੇ ਭਟਕਣਾ, ਮਨ ਦੀ ਭਟਕਣਾ ਆਪਣੇ ਆਪ ਖਤਮ ਹੋ ਜਾਂਦੀ ਹੈ। ਤੇ ਜਦੋਂ ਤੱਕ ਇਹ ਮਨ ਦੀ ਭਟਕਣਾ ਖਤਮ ਨਹੀਂ ਹੁੰਦੀ, ਰੱਬ ਨੂੰ ਕਿਵੇਂ ਮਿਲਿਆ ਜਾ ਸਕਦਾ? ਇਸ ਮਨ ਨੂੰ ਮਾਰਨ ਦਾ ਕੀ ਦਾਰੂ ਹੈ, ਕੀ ਇਲਾਜ ਹੈ, ਕੀ ਦਵਾਈ ਹੈ? ਔਰ ਫਿਰ ਅਗਲੇ ਚੀਜ਼ ਜਵਾਬ ਦਿੱਤਾ ਹੈ, ਮਨ ਸ਼ਬਦ ਮਰੈ ਬੂਝੈ ਜਨ ਸੋਏ, ਕਿ ਜਦੋਂ ਗੁਰੂ ਦੇ ਸ਼ਬਦ ਦੇ ਉੱਤੇ ਆਮੰਨਾ ਹੁੰਦੀ ਹੈ ਤੇ ਇਹ ਮਨ ਮਰਦਾ, ਪਰ ਇਸ ਗੱਲ ਦੀ ਕਿਸੇ ਵਿਰਲੇ ਨੂੰ ਸਮਝ ਆਉਂਦੀ ਹੈ। ਔਰ ਜਿਸ ਨੂੰ ਬਖਸ਼ੇ ਦੇ ਵਡਿਆਈ, ਇਹ ਨਿਰੰਕਾਰ ਦੇ ਆਪਣੇ ਹੱਥ ਹੈ ਕਿ ਉਹ ਕਿਸ ਨੂੰ ਇਹ ਵਡਿਆਈ ਦਿੰਦਾ। ਗੁਰ ਪ੍ਰਸਾਦ ਹਰ ਵਸੈ ਮਨ ਆਈ, ਗੁਰੂ ਦੀ ਕਿਰਪਾ ਦੇ ਨਾਲ ਹੀ ਰੱਬ ਆ ਕੇ ਦਿਲ ਦੇ ਵਿੱਚ ਵਸਦਾ। ਔਰ ਗੁਰਮੁਖ ਜਿਹੜਾ ਉਹ ਫਿਰ ਰੱਬ ਦੀ ਯਾਦ ਦੇ ਵਿੱਚ ਆਪਣਾ ਜੀਵਨ ਗੁਜ਼ਾਰਦਾ, ਉਹ ਜੀ ਕਾਰ ਕਰਦਾ, ਉਹਨੂੰ ਇਸ ਮਨ ਦੀ ਸਮਝ ਆ ਜਾਂਦੀ ਹੈ। ਉਸ ਨੂੰ ਇਹ ਸਮਝ ਆ ਜਾਂਦੀ ਹੈ ਕਿ ਮਨ ਮੈਂ ਮਤ, ਕਿ ਮਨ ਜਿਹੜਾ ਹੈ ਇਹ ਸ਼ਰਾਬ ਦੇ ਨਾਲ ਮਸਤ, ਹੰਕਾਰ ਦੀ ਸ਼ਰਾਬ, ਜਿਵੇਂ ਹਾਥੀ ਲੁੰਡਾ ਫਿਰਦਾ, ਜੇ ਉਹਦੇ ਉੱਤੇ ਮਹਾਵਤ ਨਾ ਹੋਏ, ਉਹਦੇ ਤੇ ਅੰਕਸ਼ ਨਾ ਰੱਖਿਆ ਹੋਏ, ਕੁੰਡਾ ਨਾ ਰੱਖਿਆ ਹੋਏ, ਔਰ ਇਸ ਤਰ੍ਹਾਂ ਇਹ ਜਿਹੜਾ ਮਨ ਹੈ ਇਸ ਨੂੰ ਜਿੱਤਿਆ ਨਹੀਂ ਜਾ ਸਕਦਾ।
ਪਰ ਜਿਹੜਾ ਗੁਰੂ ਦੀ ਸ਼ਰਨ ਲੈਂਦਾ ਹੈ, ਸਾਧੈ ਜਨ ਕੋਏ ਅਚਰਚਰ ਹੈ, ਫਿਰ ਇਸ ਅਮੋੜ ਮਨ ਨੂੰ ਕਾਬੂ ਕੀਤਾ ਜਾ ਸਕਦਾ, ਉਹ ਨਿਰਮਲ ਹੋ ਜਾਂਦਾ ਹੈ। ਗੁਰਮੁਖ ਇਹੋ ਮੰਨ ਲਿਆ ਸਵਾਰ, ਹਉਮੈ ਵਿੱਚੋਂ ਤਜ ਵਿਕਾਰ। ਜਿਹਦਾ ਮੂੰਹ ਗੁਰੂ ਦੀ ਮੱਤ ਵੱਲ ਹੈ, ਉਹ ਇਸ ਮਨ ਨੂੰ ਸੰਵਾਰ ਲੈਂਦਾ ਹੈ, ਅੰਦਰੋਂ ਉਹਦੇ ਹਉਮੈ, ਈਗੋ, ਹੰਕਾਰ, ਸੈਲਫ obsession ਮੁੱਕ ਜਾਂਦੀ ਹੈ, ਵਿਕਾਰਾਂ ਤੋਂ ਛੁਟਕਾਰਾ ਹੋ ਜਾਂਦਾ ਹੈ। ਔਰ ਇਹ ਜਿਹੜਾ ਨਿਰੰਕਾਰ ਦੇ ਨਾਲ ਮੇਲ ਹੈ, ਧੁਰੋਂ ਹੀ ਲਿਖਿਆ ਹੁੰਦਾ ਹੈ, ਤੇ ਜਿਹੜਾ ਫਿਰ ਮਿਲਦਾ ਹੈ ਸ਼ਬਦ ਸਮਾਏ, ਉਸ ਨਿਰੰਕਾਰ ਦੇ ਸ਼ਬਦ ਦੇ ਵਿੱਚ ਉਸ ਦਾ ਵਾਸ ਹੁੰਦਾ ਹੈ। ਆਪਣੀ ਕਲਾ ਆਪੇ ਹੀ ਜਾਣੈ, ਉਹ ਰੱਬ, ਨਿਰੰਕਾਰ, ਅੱਲਾ, ਅਕਾਲ ਪੁਰਖ ਆਪਣੀ ਤਾਕਤ ਨੂੰ ਆਪ ਹੀ ਜਾਣਦਾ ਹੈ। ਨਾਨਕ ਗੁਰਮੁਖ ਨਾਮ ਪਛਾਣੈ। ਜੀ। ਤੀਸਰੇ ਪਾਤਸ਼ਾਹ ਕਹਿੰਦੇ ਨੇ ਕਿ ਭਾਈ ਜਿਹੜਾ ਗੁਰੂ ਦੇ ਵੱਲ ਜਿਸਨੇ ਮੂੰਹ ਕੀਤਾ ਹੈ, ਉਹ ਨਾਮ ਦੇ ਨਾਲ ਜੁੜੇ, ਨਾਮ ਦੀ ਪਛਾਣ ਕਰੇ। ਬਾਕੀ ਨਿਰੰਕਾਰ ਜਾਣਦੇ ਨੇ ਕਿ ਕਿਵੇਂ ਉਹਨਾਂ ਨੇ ਸਾਨੂੰ ਆਪਣੇ ਗਲ ਨਾਲ ਲਾਉਣਾ। ਜੀ। ਇਹ ਅੱਜ ਦਾ ਵਿਚਾਰ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕਲੇ ਨੇ ਇਜਾਜ਼ਤ। ਵਿਊਅਰਸ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਨੇ। ਤਾਂ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।